ਸੋ ਰਮਨ ਜੀ, ਇੱਕ ਜਿਹੜੀ ਤੁਸੀਂ ਗੱਲ ਪਹਿਲਾਂ ਕਰ ਰਹੇ ਸੀ ਨਾ, ਉਹਦੇ ਬਾਬਤ ਇੱਕ ਤਸਵੀਰ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਜਿਹੜੀ ਉਸਦੀ ਸਾਂਝ ਪਾਉਂਦੇ ਆ ਵੀ ਇਸ ਟਾਈਮ ਕੀ ਜਿਹੜਾ ਉਹ ਚੱਲ ਰਿਹਾ। ਇਸ ਤਸਵੀਰ ਦੇ ਵਿੱਚ ਜਿੱਦਾਂ ਉਹ ਆਪਾਂ ਦੇਖ ਸਕਦੇ ਹਾਂ ਵੀ ਉਹਨਾਂ ਨੇ ਲਿਖਿਆ ਵੀ ਜਿਹੜਾ ਡਰਾਈਵਰ ਆ ਉਹ ਸਿਟੀਜ਼ਨ ਹੋਣਾ ਚਾਹੀਦਾ ਆ, ਨਾਨ ਡੋਮਿਸਾਈਲਡ ਜਿਹੜਾ ਆ ਡਰਾਈਵਰ ਆ ਉਹ ਕਹਿੰਦੇ ਵੀ ਹੁਣ ਨਾ ਆਵੇ। ਉਹ ਸਪੈਸ਼ਲ ਜਿੱਦਾਂ ਆ ਉਹਦੇ ਵਿੱਚ ਹੁਣ ਲਿਖ ਕੇ ਉਹ ਦੱਸ ਰਹੇ ਆ। ਸੋ ਇੱਥੋਂ ਕਲੀਅਰ ਪਤਾ ਲੱਗ ਰਿਹਾ ਡਰਾਈਵਰ ਮਸਟ ਬੀ ਕਾਕੇਸ਼ੀਅਨ, ਵੀ ਗੋਰਾ ਹੋਵੇ ਇੱਕ ਤਾਂ ਤੇ ਨਾਲ ਹੋਵੇ ਯੂਐਸ ਸਿਟੀਜ਼ਨ। ਕੀ ਇਹ ਹੁਣ ਇਹ ਜਾਇਜ਼ ਆ ਉਦਾਂ ਵੈਸੇ ਇਹ ਗੱਲ? ਨਹੀਂ, ਇਹ ਤਾਂ ਰੌਂਗ ਹੈ ਬਿਲਕੁਲ। ਦੇਖੋ ਇਹ ਤਾਂ ਜਿਹੜਾ ਕਾਕੇਸ਼ੀਅਨ ਕਹਿਣਾ, ਦੇਖੋ ਉਹ ਤਾਂ ਇਟਸ ਆਈ ਡੋਨਟ ਨੋ, ਇਟਸ ਡਿਸਕ੍ਰਿਮੀਨੇਸ਼ਨ ਨਹੀਂ ਹੋਗੀ ਇੱਕ ਸਾਲ 100%, ਪਰ ਜਿਹੜਾ ਦੇਖੋ ਹੁਣ ਜਿਹੜਾ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਲਿਖਣਾ, ਆਈ ਡੋਨਟ ਥਿੰਕ ਸੋ ਕਿ ਉਹ ਨਹੀਂ ਉਹ ਜਾਇਜ਼ ਮੰਨੀ ਜਾ ਸਕਦੀ ਹੈ ਗੱਲ। ਉਹ ਤਾਂ ਆਪਾਂ ਮੰਨ ਸਕਦੇ ਆ, ਪਰ ਜੇ ਹੁਣ ਆਪਾਂ ਗੱਲ ਕਰੀਏ ਵੀ ਜਿਹੜੀ ਆਹ ਚੀਜ਼ ਆ ਬਈ ਇਹਦੇ ਬਾਰੇ ਦੇ ਵਿੱਚ, ਤਾਂ ਇਹ ਇਦਾਂ ਹੀ ਆ ਕਿ ਜਿਹੜੀਆਂ ਕਈ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਕਈ ਜਾਣੇ ਐਸੇ ਬੈਠੇ ਹੈਗੇ ਆ ਜਿਹੜੇ ਇਦਾਂ ਦੀ ਜੌਬ ਪੋਸਟਿੰਗ ਹੈ ਇਦਾਂ ਦਾ ਕੁਝ ਕਰ ਦਿੰਦੇ ਹੈਗੇ ਆ। ਡੋਨਟ ਨੋ ਦੇ ਨੋ ਦ ਲਾਅ ਔਰ ਨਾਟ, ਬਟ ਆਬਵੀਅਸਲੀ ਇਹ ਜਿਹੜੀ ਆ ਇਹ ਚੀਜ਼ ਅਨਫੋਰਚੂਨੇਟਲੀ ਇਟ ਇਜ਼ ਗੋਣਾ ਬੀ ਦੇਅਰ। ਠੀਕ ਹੈ ਵੀ ਆ ਜਿੱਦਾਂ ਹੁਣ ਤੁਸੀਂ ਦੇਖੋ ਵੀ ਜਿਹੜਾ ਜਿਹਨਾਂ 8 ਮਾਰੇ ਆ ਉਹ ਗੋਰਾ ਹੀ ਸੀਗਾ। 8 ਫੈਮਿਲੀ ਦੇ ਮੈਂਬਰ ਮਾਰੇ ਜਿਨ੍ਹਾਂ ਚੋਂ 5 ਬੱਚੇ ਸੀਗੇ। ਇਹੋ ਚੀਜ਼ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਆ, ਚਾਹੇ ਉਹ ਫਲੋਰੀਡਾ ਦਾ ਐਕਸੀਡੈਂਟ ਹੈ ਜਾਂ ਕੋਈ ਵੀ ਐਕਸੀਡੈਂਟ ਹੈਗਾ, ਐਕਸੀਡੈਂਟ ਹੈਗਾ, ਉਹਦੇ ਚ ਗਲਤੀ ਕਰਨ ਵਾਲਾ ਜਿਹੜਾ ਉਹਦੇ ਤੇ ਇਹ ਚੀਜ਼ ਨਹੀਂ ਲਾਗੂ ਹੁੰਦੀ ਕਿ ਉਹ ਕਿਹੜੇ ਧਰਮ ਤੋਂ ਆ, ਕਿਹੜੇ ਰੰਗ ਤੋਂ ਆ, ਕਿਹੜੀ ਚੀਜ਼ ਤੋਂ। ਠੀਕ ਆ, ਇਹ ਸ਼ੁਰੂ ਤੋਂ ਉਹ ਮੋਹਰ ਨਹੀਂ ਲਾਉਣੀ ਚਾਹੀਦੀ, ਉਹ ਬਸ ਗਲਤੀ ਵਾਲੀ ਮੋਹਰ ਆ ਬਸ। ਅਨਫੋਰਚੂਨੇਟਲੀ ਜਿਹੜਾ ਇੱਕ ਫਲੋਰੀਡਾ ਦਾ ਐਕਸੀਡੈਂਟ ਸੀਗਾ ਉਹਦੇ ਨਾਲ ਇੰਨਾ ਜ਼ਿਆਦਾ ਕਮਿਊਨਿਟੀ ਨੂੰ ਟਰੋਲ ਕੀਤਾ ਜਾਣਾ ਔਰ ਉਹਦੇ ਨਾਲ ਇੰਨਾ ਜ਼ਿਆਦਾ ਜਿਹੜਾ ਆ ਪ੍ਰੈਸ ਹੋਣਾ, ਇੰਨਾ ਜ਼ਿਆਦਾ ਉਹਨੂੰ ਉਛਾਲਿਆ ਜਾਣਾ ਜਿਹੜਾ ਆ, ਉਹ ਇੱਕ ਸਮੇਂ ਦੀ ਮੇਰੇ ਖਿਆਲ ਗੱਲ ਸੀਗੀ। ਔਰ ਜਿਹੜੀ ਗਵਰਨਮੈਂਟ ਹੈਗੀ ਆ, ਜਿੱਦਾਂ ਕਿ ਆਪਾਂ ਦੇਖ ਰਹੇ ਹੈਗੇ ਆ ਕਿ ਗਵਰਨਮੈਂਟ is looking for the reason right now to do things। ਕਈ ਜਿਹੜੇ ਚੀਜ਼ਾਂ ਹੈਗੀਆਂ, ਕਈ ਜਿਹੜੇ ਕੰਮ ਹੈਗੇ ਆ ਉਹ ਇਸ ਵੇਲੇ ਬਹਾਨੇ ਨਾਲ ਕੀਤੇ ਜਾ ਰਹੇ ਆ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਹੈਗੀ ਆ ਇੱਥੇ ਆਉਂਦੀ ਹੈ ਕਿ ਇਹ ਚੀਜ਼ਾਂ ਨੂੰ ਪੋਲੀਟੀਕਲੀ ਯੂਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਜਿਹੜੀ ਸੇਫਟੀ ਆ, ਰੋਡ ਸੇਫਟੀ ਆ, ਉਹ ਚਾਹੇ ਗੋਰਾ ਆ ਚਾਹੇ ਜਿਹੜੇ ਮਰਜ਼ੀ ਮੂਲ ਦਾ ਬੰਦਾ ਹੈਗਾ, ਰੋਡ ਸੇਫਟੀ ਇਜ਼ ਦਾ ਫਰਸਟ। ਬਾਕੀ ਇਸ ਵੇਲੇ ਜਿਹੜਾ ਆ ਇਹ ਕਹਿੰਦੇ ਹੁੰਦੇ ਆ ਪ੍ਰਾਈਮ ਐਗਜ਼ਾਮਪਲ ਹੈਗਾ ਕਿ ਕਿਸ ਤਰ੍ਹਾਂ ਸਰਕਾਰਾਂ ਜਿਹੜੀਆਂ ਆਪਾਂ ਇੰਡੀਆ 'ਚ ਵੀ ਦੇਖਦੇ ਆਏ ਹਾਂ, ਕਿਸ ਤਰ੍ਹਾਂ ਸਰਕਾਰਾਂ ਜਿਹੜੀਆਂ ਇੱਦਾਂ ਦੀਆਂ ਨਿੱਕੀਆਂ ਘਟਨਾਵਾਂ ਨੂੰ ਜਿਹੜਾ ਉਹ ਪੋਲੀਟੀਕਲ ਰੰਗਤ ਦੇ ਦਿੰਦੀਆਂ। ਤੇ ਉਹ ਇੱਕ ਆਪਾਂ ਪ੍ਰਾਈਮ ਐਗਜ਼ਾਮਪਲ ਜਿਹੜੀ ਅਮਰੀਕਾ ਦੇ ਵਿੱਚ ਵੀ ਦੇਖ ਲਈ ਵੀ ਕਿੱਦਾਂ ਇੱਕ ਐਕਸੀਡੈਂਟ ਨੂੰ ਠੀਕ ਆ ਫੈਮਿਲੀ ਦੇ ਮੈਂਬਰ ਲੋਸਟ ਹੋਇਆ ਐਂਡ ਵੀ ਟੋਟਲੀ ਅਗਰੀ। ਹੁਣ ਜਿਹੜੇ 8 ਮੈਂਬਰ ਲੂਜ਼ ਹੋਇਆ, ਦੇਖੋ ਉਹ ਵੀ ਇੱਕ ਫੈਮਿਲੀ ਦੀ ਫੈਮਿਲੀ ਪੂਰੀ ਐਲੀਮੀਨੇਟ ਹੋ ਗਈ। ਇੱਕ ਤਾਂ ਪ੍ਰੈਗਨੈਂਟ ਸੀਗੀ ਲੇਡੀ, ਉਹ ਫੈਟੀਸਾਈਡ ਦਾ ਵੀ ਉਹਦੇ ਤੇ ਲਾਇਆ ਨਾਲ ਲੱਗਾ, ਚਾਰਜ ਲੱਗਾ। ਸੋ ਉਹੋ ਹੀ ਗੱਲਾਂ ਹੈਗੀਆਂ ਕਿ ਬਹੁਤ ਜ਼ਿਆਦਾ ਜਿਹੜਾ ਇਹ ਚੀਜ਼ ਹੈਗੀ ਵੱਡੀ ਹੈਗੀ ਆ, ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੋ ਇਹ ਚੀਜ਼ਾਂ ਦੇ ਉੱਤੇ ਜੇ ਆਪਾਂ ਮੁੜ ਕੇ ਝਾਤ ਮਾਰੀਏ ਆਪਣੇ ਵੱਲ ਨੂੰ, ਤੇ ਕਿ ਅਸੀਂ ਇਸ ਮੁਸੀਬਤ, ਇਸ ਪ੍ਰੋਬਲਮ ਦੇ ਵਿੱਚ ਇਹਨੂੰ ਲਿਆਉਣ ਵਾਸਤੇ ਜਾਂ ਇਹਨੂੰ ਕਰਨ ਵਾਸਤੇ ਕਿੱਡਾ ਕੁ ਰੋਲ ਨਿਭਾਇਆ ਹੈਗਾ, ਉਹ ਵੀ ਇੱਕ ਜਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈਗੀ ਆ। ਜਿਵੇਂ ਕਿ ਜਿਹੜੀ ਇੱਕ ਵੀਡੀਓ ਜਿਹੜੀ ਮਤਲਬ ਕਿ ਕਿਸੇ ਨਿਊਜ਼ ਚੈਨਲ ਨੇ ਬਣਾਈ ਹੈਗੀ ਆ, ਲੋਕਲ ਆਪਣੇ ਮੇਰੇ ਖਿਆਲ ਸ਼ਾਇਦ ਫ੍ਰਿਜ਼ਨੋ ਦੀ ਆ ਜਾਂ ਕਿਸੇ ਉੱਥੋਂ ਲੋਕਲ ਚੈਨਲ ਦੀ ਹੈਗੀ ਆ, ਜਿਹਦੇ ਵਿੱਚ ਕਿ ਡਰਾਈਵਰ ਨੂੰ ਪੁੱਛਿਆ ਜਾ ਰਿਹਾ ਕਿ ਤੇ ਉੱਥੇ ਉਹ ਜਿਹੜੀ ਵੀਡੀਓ ਹੈਗੀ ਆ ਉਹ ਕਿੱਦਾਂ ਮਤਲਬ ਕਿ ਤੁਸੀਂ ਇਹ ਦੇਖੋ ਕਿ ਸੈਕਟਰੀ ਆਫ ਸਟੇਟ, ਅੱਗੇ ਲੋਕੀ ਇੰਨੀਆਂ ਵੀਡੀਓ ਬਣਾਉਂਦੇ ਸੀ, ਇਹਨਾਂ ਨਾਲ ਕੁਝ ਕਰਦੇ ਸੀ, ਕਦੀ ਸਟੇਟ ਦਾ ਕੋਈ ਏਡਾ ਵੱਡਾ ਜਿਹੜਾ ਹੈਗਾ ਉਹ ਨਹੀਂ ਸੀ ਬਣਦਾ। ਆਹ ਵਾਲੀ ਸੀ ਉਹ ਵੀਡੀਓ। ਹਾਂਜੀ, ਸੋ ਉਹਨੂੰ ਦੇਖੋ ਹੁਣ ਉਹ ਕਿੱਡੀ ਵਾਇਰਲ ਹੋ ਗਈ ਔਰ ਉਹ DOT ਸੈਕਟਰੀ ਨੇ ਉਹਦੇ ਉੱਤੇ ਬਿਆਨ ਦਿੱਤਾ ਆ, ਵਿਚ ਇਜ਼ ਐਟ ਵਨ ਪੁਆਇੰਟ ਇਟ ਇਜ਼ ਟਰੂ ਟੂ। ਜੇ ਬੰਦੇ ਨੂੰ ਕਿਸੇ ਨੂੰ 10 ਸਾਲ ਹੋ ਗਿਆ ਇਸ ਕੰਟਰੀ ਦੇ ਵਿੱਚ, ਸਟਿਲ ਹੀ ਇਜ਼ ਨਾਟ ਏਬਲ ਟੂ ਲਰਨ ਦ ਲੈਂਗੁਏਜ। ਔਰ ਉਹ ਲੈਂਗੁਏਜ ਉਹਦੀ ਪ੍ਰਾਇਮਰੀ ਲੈਂਗੁਏਜ ਹੋਣੀ ਚਾਹੀਦੀ ਹੈ। ਜਿੱਥੇ ਉਹ ਕੰਮ ਕਰਦਾ, ਜਿੱਥੇ ਉਹ ਜੌਬ ਕਰਦਾ, ਉਸ ਜੌਬ ਦੇ 'ਚੋਂ ਪ੍ਰਾਇਮਰੀ ਲੈਂਗੁਏਜ ਰਿਕੁਆਇਰਡ ਆ। ਤੇ ਫਿਰ ਤੇ ਮਤਲਬ ਕਿ ਆਪਾਂ ਕੀ ਕਹਿ ਸਕਦੇ ਇਹਦੇ ਬਾਰੇ 'ਚ। ਬਿਲਕੁਲ। ਸੋ ਇੱਕ ਇਹ ਵੀ ਆਪਾਂ ਦੱਸਣਾ ਆ ਰਮਨ ਜੀ, ਖਾਸ ਕਰਕੇ ਜਿਹੜੇ ਆਪਣੇ ਡਰਾਈਵਰ ਆ, ਭਾਈ ਜੇ ਕੋਈ ਚੈਨਲ ਵਾਲਾ ਤੁਹਾਡੀ ਇੰਟਰਵਿਊ ਕਰਦਾ ਨਾ, ਉਹਦੇ ਜਵਾਬ ਚੱਜ ਨਾਲ ਦਿਆ ਕਰੋ। ਜਿਹੜਾ ਕੋਈ ਦੇ ਸਕਦਾ
ਉਹ ਹੁਣ ਇਹ ਜਿਹੜੇ ਭਾਈ ਸਾਹਿਬ ਆ ਜਿਹੜੇ ਇੰਟਰਵਿਊ ਦਿੰਦੇ ਵੀ ਆ ਇਹਨਾਂ 'ਚ ਉਹ ਕਹਿ ਰਿਹਾ ਵੀ ਮੈਂ ਤਾਂ ਪੋਲੀਟੀਕਲ ਅਸਾਈਲਮ ਲਿਆ 9 ਸਾਲ ਹੋ ਗਏ, ਇੰਗਲਿਸ਼ ਮੈਨੂੰ ਆਉਂਦੀ ਨਹੀਂ, ਅਗਲੇ ਸਾਲ ਮੇਰੀ ਡੇਟ ਆ ਮੈਂ ਇੰਡੀਆ ਪੈਸੇ ਭੇਜਦਾ ਆ। ਤੇ ਉਹ ਥੱਲੇ ਕਮੈਂਟ ਪੜ੍ਹੋ ਜਿਹੜੇ ਲੋਕਾਂ ਦੇ ਆ, ਉਹ ਕੀ ਕਮੈਂਟ ਕਰ ਰਹੇ ਹੈਗੇ ਆ, ਹਨਾ। ਬਿਲਕੁਲ ਇਸੇ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਬੜੀ ਇੰਪੋਰਟੈਂਟ ਹੈਗੀ ਹੈ ਕਿ ਆਪਾਂ ਤੁਸੀਂ ਦੇਖੋ ਵੀ ਹੁਣ ਵੀ ਰਾਜਕਰਨ ਜਿਵੇਂ ਜਿਹੜਾ ਕ੍ਰੋਕੋਡਾਈਲ ਈਅਰਸ ਕਿਹਾ ਵੀ ਮਗਰਮੱਛ ਦੇ ਅਥਰੂ ਜਿਹੜਾ ਉਹਨਾਂ ਨੇ ਕਿਹਾ ਆ, ਹੁਣ ਵੀ ਰਾਜਕਰਨ ਜੇ ਮੈਂ ਤੈਨੂੰ ਇੱਕ ਗੱਲ ਕਹਿ ਦਿੰਦਾ ਕਿ ਹੁਣ ਵੀ ਅੱਜ ਵੀ ਜੇ ਅਸੀਂ ਦੇਖੀਏ ਕਿ ਸਾਡੇ ਜਿਹੜੇ ਡਰਾਈਵਰ ਨਾਨ ਡੋਮਿਸਾਈਲ ਜਿਹੜੇ ਡਰਾਈਵਰ ਜਿਨ੍ਹਾਂ ਨੂੰ ਇਸ ਵੇਲੇ ਕੰਮ ਨਹੀਂ ਹੈਗਾ, ਜੇ ਉਹਨਾਂ ਨੂੰ ਇੱਕ ਜ਼ਬਾਨ ਨਾਲ ਵੀ ਕਹੀਏ ਵੀ ਤੁਸੀਂ ਜਿੰਨਾ ਟਾਈਮ ਆਫ ਹੈਗੇ ਉਹਨਾਂ ਟਾਈਮ ਇੰਗਲਿਸ਼ ਸਿੱਖ ਲਓ ਬਿਕਾਜ਼ ਦੈਟ ਵਿਲ ਹੈਲਪ ਯੂ ਇਨ ਅਨਦਰ ਜੌਬ ਟੂ। ਜੇ ਕੋਈ ਜੌਬ ਹੋਰ ਵੀ ਕਰਨੀ ਉਹ 'ਚ ਵੀ ਹੈਲਪ ਕਰੂਗੀ, ਜੇ ਤੁਸੀਂ ਕੋਈ ਟ੍ਰੇਡ ਕਰਨਾ ਕੋਰਸ ਕਰਨਾ ਉਹ 'ਚ ਵੀ ਹੈਲਪ ਕਰੂਗੀ, ਇੰਗਲਿਸ਼ ਸਿੱਖ ਲਓ, ਹਨਾ। ਪਰ ਅੱਜ ਵੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਰਾਹ ਲੱਭਣ 'ਚ ਲੱਗੀ ਆ ਵੀ ਕਿੱਦਾਂ ਨਾ ਕਿੱਦਾਂ ਮਤਲਬ ਕਿ ਡਰਾਈਵਰ ਲਾਇਸੈਂਸ ਕਿੱਦਾਂ ਹੋਰ ਲੈ ਸਕਦੇ, ਮਤਲਬ ਉਹ ਰਾਹ ਦੱਸੋ ਵੀ ਜਿਹਨਾਂ ਡਰਾਈਵਰ ਲਾਇਸੈਂਸ ਲਿਆ ਜਾ ਸਕਦਾ ਜਾਂ ਇਹ ਵਾਲਾ ਪ੍ਰੋਬਲਮ ਜਿਹੜੀ ਇੰਗਲਿਸ਼ ਵਾਲੀ ਇਹ ਪਰੇ ਕੀਤੀ ਜਾ ਸਕਦੀ ਆ। ਪਰ ਇਹ ਨਹੀਂ ਕਹਿੰਦੇ ਕਿ ਆਪਾਂ ਇਹਨੂੰ ਸਿੱਖ ਲਈਏ। ਨਹੀਂ ਇਹ ਬੈਡ ਚੀਜ਼ ਆ, ਏਦਾਂ ਨਹੀਂ ਜਿਹੜਾ ਉਹ ਚਾਹੀਦਾ, ਸਿੱਖਣਾ ਚਾਹੀਦਾ ਆ। ਇਹਦਾ ਫਾਇਦਾ ਹੀ ਹੋਣਾ ਆ, ਤੁਹਾਨੂੰ ਹੀ ਫਾਇਦਾ ਹੋਣਾ ਆ, ਤੁਹਾਡੇ ਪਰਿਵਾਰਾਂ ਨੂੰ ਫਾਇਦਾ ਹੋਣਾ, ਤੁਹਾਡੀਆਂ ਓਪਰਚੁਨਿਟੀਜ਼, ਤੁਹਾਨੂੰ ਮੌਕੇ ਜਿਹੜੇ ਉਸ ਦੇ ਨਾਲ ਵੱਧ ਜਿਹੜੇ ਉਹ ਬਣਨੇ ਆ। ਚਲੋ ਮੰਨ ਲਓ ਤਿੰਨੀ ਸਾਈ ਸਰਕਾਰ ਜੇ ਚਲੀ ਜਾਂਦੀ ਬਦਲ ਜਾਂਦੀ, ਕਿਹੜਾ ਮੁੜ ਕੇ ਨਹੀਂ ਦੁਬਾਰਾ ਆ ਜਾਣੀ, ਇਹ ਤਾਂ ਅਦਲਾ ਬਦਲੀ ਚੱਲਦੀ ਰਹਿਣੀ ਹੈ। ਤੁਸੀਂ ਮਤਲਬ ਇੱਕ ਟੈਨਿਸ ਦੀ ਬਾਲ ਵਾਂਗੂ ਬਣ ਕੇ ਰਹਿ ਜਾਣਾ ਵੀ ਕਦੀ ਖੱਬੇ ਮਾਰ ਤੇ ਕਦੀ ਸੱਜੇ ਮਾਰ ਤੇ, ਵੀ ਬਈ ਇਧਰੋਂ ਕੋਰਟ ਦੇ ਵਿੱਚ ਇੱਧਰ ਆ ਗਏ, ਕੋਰਟ 'ਚ ਉੱਧਰ ਆ ਗਏ। ਪੱਕੇ ਪੈਰੀ ਜਿਹੜਾ ਉਹ ਆਪਣਾ ਕੰਮ ਕਰੋ ਵੀ ਐਟਲੀਸਟ ਤੁਹਾਨੂੰ ਬਾਅਦ ਦੇ ਵਿੱਚ ਫਿਕਰਮੰਦੀ ਜਿਹੜੀ ਉਹ ਨਾ ਰਵੇ, ਕੰਮਕਾਜ ਦੀ ਫਿਕਰਮੰਦੀ ਨਾ ਰਵੇ। ਤੁਸੀਂ ਇਹਦੇ ਵਿੱਚ ਮਿਕਸ ਕਰ ਲਓ ਰਮਨ ਜੀ, 4 ਸਾਲਾਂ ਤਾਈਂ ਜਿੱਦੀ AI ਜਿੱਦਾਂ ਹਰਜੋਤ ਭਾਜੀ ਨੇ ਵੀ ਉਹ ਗੱਲ ਕੀਤੀ ਸੀ, ਤੁਸੀਂ ਇਹ ਸਾਰੇ ਜਿਹੜੇ ਕਹਿ ਲਓ ਵੀ ਭਾਂਬੜ ਮਚੇ ਦੇ ਵਿੱਚ AI ਦਾ ਤੇਲ ਪਾ ਦਿਓ ਤੇ ਪਤਾ ਨਹੀਂ ਇੱਥੇ ਬਣਨਾ ਕੀ ਆ, ਇੱਥੇ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣ ਜਾਣੀ। ਸੋ ਆਪਣੇ ਆਪ ਨੂੰ ਲੈਸ ਕਰੋ ਨਵੇਂ ਸਕਿੱਲਸ ਦੇ ਨਾਲ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਹੁਣ ਇੱਕ ਹੋਰ ਚੀਜ਼ ਜਿਹੜੀ ਆ ਰਮਨ ਜੀ, ਹਰਜੋਤ ਜੀ, ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਉਹ ਲਿਆਉਣਾ ਚਾਹੁੰਦੇ ਆ, ਇਹ ਸ਼ੇਅਰ ਕਰਨਾ ਚਾਹੁੰਦਾ ਮੈਂ ਵੀ, ਕਿਸ ਤਰੀਕੇ ਦੇ ਨਾਲ ਜਿਹੜੇ ਸਕੱਤਰ ਸ਼ੌਨ ਡਫੀ ਆ ਉਹ ਇਮੀਗ੍ਰੈਂਟਸ ਦੇ ਉਲਟ ਕਿੱਦਾਂ ਮਤਲਬ ਜ਼ਹਿਰ ਆ ਇਸ ਟਾਈਮ ਇਹਨਾਂ ਦਾ। ਤੁਸੀਂ ਦੇਖੋ ਵੀ ਆਹ ਤਸਵੀਰ ਜਿਹੜੀ ਉਹਨਾਂ ਨੇ ਲਾਈ ਆ, ਜਿਹੜੀ $40 ਮਿਲੀਅਨ ਦੀ ਫੰਡਿੰਗ ਰੋਕੀ ਆ, ਤਸਵੀਰ ਦੇ ਵਿੱਚ ਹਰਜਿੰਦਰ ਹੀ ਦਿਸਦਾ, ਬਾਕੀ ਜਿਹੜੇ ਦੂਜੇ ਆ ਉਹ 2 ਦਿਸਦੇ ਆ, ਤੇ ਉਸ ਦੀਆਂ 4 ਤਸਵੀਰਾਂ ਤੇ ਉਹਦੇ ਐਕਸੀਡੈਂਟ ਦੀ ਉਹਨਾਂ ਨੇ ਉਹ ਲਾਈ ਆ। ਕਹਿੰਦੇ ਵੀ ਮੈਂ ਹੁਣ ਵਿਦ ਹੋਲਡ ਕਰ ਲਿਆ $40 ਮਿਲੀਅਨ। ਇਹ ਉਹ ਮੁੰਡਾ ਜਿਹੜਾ ਸ਼ਰਮਾ ਜਿਹਦੀ ਇੰਟਰਵਿਊ ਉਸ ਤੋਂ ਬਾਅਦ ਜਿਹੜੇ ਕ੍ਰੋਕੋਡਾਈਲ ਈਅਰਸ ਵਾਲੀ ਟੀਅਰਸ ਵਾਲੀ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਆ। ਤੁਸੀਂ ਥੱਲੇ ਦੇਖੋ ਵੀ ਕਮੈਂਟ ਕੌਣ ਕਰ ਰਿਹਾ, ਈਲਨ ਮਸਕ ਜਿਹੜਾ ਉਹ ਨਾਲ ਕਮੈਂਟ ਕਰ ਰਿਹਾ ਉਸ ਦੇ ਹੇਠਾਂ, ਇਸ ਸਕੱਤਰ ਡਫੀ ਦੇ ਹੇਠਾਂ ਵੀ ਕਹਿੰਦੇ ਵੀ ਇੱਕ ਮੇਰੇ ਮਿੱਤਰ ਦੀ ਘਰ ਵਾਲੀ ਵੀ ਇਲੀਗਲ ਟਰੱਕਰ ਨੇ ਜਿਹੜੀ ਉਹ ਮਾਰ ਦਿੱਤੀ ਸੀ, ਜਿਹੜਾ ਕੁਆਲੀਫਾਈਡ ਨਹੀਂ ਸੀਗਾ ਸੇਫ ਜਿਹੜਾ ਉਹ ਚਲਾਉਣ ਦੇ ਲਈ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦਾ ਵਰਤਾਰਾ ਜਿਹੜਾ ਇਸ ਟਾਈਮ ਇਹ ਚੱਲ ਰਿਹਾ। ਈਵਨ ਆਈਸ ਵਾਲਿਆਂ ਨੇ ਵੀ ਰਾਜਕਰਨ ਵੀ ਸੀ ਜਿਹੜੇ ਆਪਣੇ ਪੇਜ ਦੇ ਉੱਤੇ ਜਿਹੜੀ ਹਰਜਿੰਦਰ ਵਾਲੀ ਫੋਟੋ ਲਾਈ ਹੋਆ, ਆਈਸ ਵਾਲਿਆਂ ਨੇ ਵੀ ਉਹਨਾਂ ਨੇ ਵੀ ਲਾਈ ਆ।